अस्सलाम वालेकुम। वो मैंने एक कॉल आ गई, मैं ज़रा कॉल सुन ला। जी अस्सलाम वालेकुम। वालेकुम सलाम। मुनव्वर साहब बोल रहे हो? जी बोल रहे हैं जी। मुनव्वर साहब थाने सदर ਤੋਂ ਇਜਾਜ਼ਤ ਬੋਲਦਾ ਜੀ। ਕੀ ਹਾਲ ਆ ਤੁਹਾਡਾ? ਠੀਕ ਹੋ? जी अल्लाह का शुक्र जी। ਆ ਤੁਹਾਡਾ ਇੱਕ ਬੱਚਾ ਜੀ ਆ ਇੱਥੇ ਥਾਣੇ ਅਸੀਂ ਪਾਇਆ ਫੜ ਕੇ ਵੀ ਤੇ ਐਸ ਨਿੱਕੀ ਜੀ ਉਮਰੇ ਜਿਹੜਾ ਨਾ ਇਹ ਚੰਗਾ ਭਲਾ ਵਾਰਦਾਤੀਆ ਬਣ ਗਿਆ। ਜੇਬਾਂ ਵੀ ਕੱਟੀ ਜਾਂਦਾ, ਚੋਰੀਆਂ ਵੀ ਕਰੀ ਜਾਂਦਾ। ਤੇ ਤੁਸੀਂ ਇੱਥੇ ਆ ਸਕਦੇ ਹੋ ਥਾਣੇ ਸਦਰ? थाने सदर ਕਿਹੜਾ ਮੁੰਡਾ ਸਾਡਾ ਫੜ ਲਿਆ ਜੀ? ਆ ਫਰਹਾਨ ਨਿੱਕਾ ਜਿਹਾ ਤੁਹਾਡਾ ਬੱਚਾ ਇੱਕ। ਫਰਹਾਨ ਤਾਂ ਮੇਰੇ ਮਾਮੇ ਦਾ ਮੁੰਡਾ ਜੀ। ਹਾਂ ਹਾਂ ਉਹੀ ਉਹਨੇ ਤੁਹਾਡਾ ਨੰਬਰ ਦਿੱਤਾ, ਉਹਨੇ ਤੁਹਾਡਾ ਨੰਬਰ ਯਾਦ ਸੀ ਬਸ ਉਹਨੂੰ। ਮਾਮੇ ਦਾ ਨੰਬਰ ਨਹੀਂ ਹੈ ਇਹਦੇ ਕੋ? ਨਹੀਂ ਨਹੀਂ ਤੁਹਾਡਾ ਨੰਬਰ ਯਾਦ ਸੀ ਜੀ। ਥਾਣਾ ਸਦਰ ਕਿਹੜੀ ਜਗ੍ਹਾ ਤੇ ਹੈ ਜੀ? ਫੈਸਲਾਬਾਦ ਥਾਣਾ ਸਦਰ ਜਾਂ ਕੋਈ ਹੋਰ ਸ਼ਹਿਰ ਦਾ ਜੀ? ਥਾਣੇ ਸਦਰ ਤੋਂ ਬੋਲਦਾ ਭਾਜੀ। ਜੇ ਤੇ ਬਜਾ ਆ ਗੱਲ ਕਰੋ ਜਰਾ ਬੱਚੇ ਨਾਲ। ਆ ਗੱਲ ਕਰਿਓ ਜਰਾ, ਆ ਗੱਲ ਕਰੋ ਮੁੰਡਿਆ। ਹੈਲੋ ਚਾਚੂ ਮੈਨੂੰ ਚਲੋ ਚਾਚੂ। ਫਰਹਾਨ? ਚਾਚੂ ਨੇ ਮੈਨੂੰ ਫੜ ਕੇ ਬਹੁਤ ਕੁੱਟਿਆ ਚਾਚੂ। ਉਹ ਫਰਹਾਨ ਗੱਲ ਤਾਂ ਸੁਣ ਪੁੱਤ, ਕੀ ਹੋਇਆ ਕੀ ਹੈ? ਚਾਚੂ ਇਹ ਬਹੁਤ ਮਾਰਦੇ ਨੇ। ਚਲਾ ਚੁੱਪ ਕਰ। ਉਹ ਗੱਲ ਕਰਨ ਲਈ ਪਤਾ ਲੱਗ ਗਿਆ ਜੀ ਹੁਣ। ਉਹ ਭਾਈਜਾਨ ਤੁਸੀਂ ਕੌਣ ਗੱਲ ਕਰ ਰਹੇ ਹੋ ਥਾਣਿਓ? ਕੀ ਹੋਇਆ ਕੀ ਹੈ? ਕੀ ਕੀਤਾ ਬੱਚੇ ਨੇ? ਜੀ ਬਾਅਦ ਚ ਨਾ ਕਿਹਾ ਕਿ ਸਾਡਾ ਬੱਚਾ ਮਾਰ ਦਿੱਤਾ ਜਾਂ ਇਹ ਕਰਤਾ। ਉਹ ਭਾਈ ਮਾਰ ਦਿੱਤਾ ਕੀ? ਅੱਲਾ ਮਾਫ ਕਰੇ ਬੱਚੇ ਨੇ। ਉਹ ਗੱਲ ਤਾਂ ਸੁਣੋ ਸਰਕਾਰ। ਨਾਮ ਕੀ ਜਨਾਬ ਦਾ? ਵਜਾਹਤ ਭਾਈ ਕਿਹੜੀ ਜਗ੍ਹਾ ਤੇ ਥਾਣਾ ਸਦਰ? ਕਿੱਥੇ ਹੋ ਤੁਸੀਂ? ਮੈਂ ਆ ਜਾਣਾ ਨਾ। ਕੀ ਚਾਹੁੰਦੇ ਕੀ ਹੋ ਤੁਸੀਂ ਦੱਸੋ? ਤੁਹਾਨੂੰ ਥਾਣੇ ਸਦਰ ਦਾ ਨਹੀਂ ਪਤਾ ਭਾਈ ਜਾਨ। ਆ ਤੁਸੀਂ ਇੱਕ ਨੰਬਰ ਨੋਟ ਕਰੋ ਨਾ। ਤੁਸੀਂ ਇਸ ਨੰਬਰ ਤੇ ਕਾਲ ਕਰੋ। ਆ ਕਿੰਨਾ ਪੀਰ ਤੋਂ ਪਹਿਲੇ ਕਿ ਬੱਚੇ ਦਾ ਕੋਈ ਬੁਰਾ ਹਾਲ ਹੋ ਜਾਵੇ, ਤੁਸੀਂ ਕੋਈ ਦੇਖੋ ਜੇ ਤਾਂ ਕੋਈ ਮਸਲਾ ਕੋਈ ਹੱਲ ਕਰਾ ਸਕਦੇ ਹੋ ਤੁਸੀਂ ਤੇ। ਸਮਝਦਾਰ ਲੱਗਦੇ ਹੋ ਮੈਨੂੰ ਤੁਸੀਂ। ਮੈਨੂੰ ਦੱਸੋ ਨਾ ਭਾਈਜਾਨ ਕੀ ਕਰਨਾ ਵਾ? ਮਸਲੇ ਦਾ ਹੱਲ ਦੱਸੋ, ਕਰ ਲੈਨੇ ਆ। ਉਹ ਤੁਸੀਂ ਜਨਾਬ ਕਿਹੜਾ ਬੱਚੇ ਹੋ? ਮਸਲਾ ਹੁਣ ਦੇ ਜ਼ਾਹਿਰੀ ਗੱਲ ਆ। ਹੁਣ ਇੱਥੇ ਖਰਚਾ ਮਰਚਾ ਹੋਇਆ, ਇਹਨੂੰ ਚੁੱਕ ਕੇ ਲਿਆਂਦਾ ਵਾ। ਹੁਣ ਜਿਹੜੇ ਦੂਜੇ 3-4 ਪੁਲਿਸ ਵਾਲੇ ਸੀ ਉਹਨਾਂ ਦਾ ਵੀ ਕੋਈ ਨਿਜ਼ਾਮ ਕਰਨਾ। ਬਾਰ-ਬਾਰ ਕਰ ਲੈਣੇ ਆਪਾਂ ਸੈਟਲ ਇਹਨੂੰ। ਨਹੀਂ ਥਾਣੇ ਮੈਂ ਥਾਣੇ ਲੈ ਕੇ ਇਹਨਾਂ ਨੇ ਪੈਸੇ ਦੱਸੋ, ਹੁਕਮ ਕਰੋ ਤੁਸੀਂ। ਉਹ ਚੌਕੀ 'ਚ ਰੱਖਿਆ ਜਨਾਬ ਇਹਨੂੰ। ਥਾਣੇ ਸਦਰ ਦੀ ਚੌਕੀ 'ਚ ਹੀ ਰੱਖਿਆ ਸਾਈਡ ਤੇ। ਤੁਹਾਨੂੰ ਆਉਂਦਾ ਨੂੰ ਟਾਈਮ ਲੱਗ ਜਾਣਾ। ਉਨੀ ਦੇਰ ਤੱਕ ਤੇ ਪੁਲਿਸ ਵਾਲਿਆਂ ਨੇ ਮਾਰ ਕੇ ਮੇਰੇ ਮੁਲਾਜ਼ਮਾਂ ਨੇ ਆ ਕਰ ਦੇਣਾ ਇਹਨੂੰ। ਚਲੋ ਮੇਰੀ ਇੱਕ ਵਾਰੀ ਬੱਚੇ ਨਾਲ ਗੱਲ ਕਰਾ ਦਿਓ ਨਾ। ਇਹਨੇ ਕੀਤਾ ਕੀ ਮੈਂ ਪੁੱਛ ਲਵਾਂ ਇਹਦੇ ਕੋਲੋਂ। ਮੈਂ ਜੇਬਾਂ ਕਰਦਾ, ਚੋਰੀਆਂ ਕਰਦਾ ਜੀ। ਤੇ ਇਹ ਕਰ ਮੁੰਡੇ ਨਾਲ ਗੱਲ ਕਰ। ਚਾਚੂ ਮੈਂ ਕੁਝ ਨਹੀਂ ਕੀਤਾ। ਮੇਰੇ ਚੱਕ ਹਾਂ ਵਾਸਨਾ ਕਰ ਕੁਝ ਨਹੀਂ ਕੀਤਾ। ਚਾਚੂ ਇਹ ਝੂਠ ਬੋਲਦੇ ਮੇਰੇ ਨਾਲ। ਹਲੋ ਜੀ ਕਰ ਲਈ ਜੀ ਗੱਲ, ਸੁਣ ਲਿਆ। ਉਹ ਕਹਿੰਦਾ ਝੂਠ ਬੋਲਦੇ ਆ। ਉਹ ਚਲੋ ਮਰਜ਼ੀ ਹੈ ਜੀ ਸਾਹਿਬ ਤੁਹਾਡੀ। ਜੇ ਕੋਈ ਕੁਝ ਚਲੋ ਭਾਜੀ ਮੈਂ ਥਾਣੇ ਸਦਰ ਮੈਂ ਥਾਣੇ ਸਦਰ ਆਂਦਾ ਪਿਆ ਜੀ। ਮੈਂ ਆਂਦਾ ਪਿਆ ਤੁਹਾਡੇ ਕੋਲ। ਥਾਣੇ ਸਦਰ ਤੁਸੀਂ ਕੀ ਕਰਨਾ ਜੀ? ਆ ਕੇ ਥਾਣੇ ਸਦਰ ਕੀ ਕਰਨਾ? ਸਾਡੇ ਨਾਲ ਕੋਈ ਕਰ ਲਓ। ਮੈਨੂੰ ਦਿਓ ਕੋਈ ਨੰਬਰ ਸੈਂਡ ਕਰੋ ਇਸ ਨੰਬਰ ਤੇ। WhatsApp ਕਰ ਦਿਓ। ਮੈਂ ਭਾਜੀ ਕੀ ਕਰਨਾ ਕਰ ਦੇਣਾ, ਕੁਛ ਕਰ ਦੇਣਾ ਕੋਈ ਛੋਟਾ ਮੋਟਾ ਕਰ ਲੈਣੇ ਕਰ ਦਿਓ ਭਾਜੀ, ਕਰ ਦਿਓ। ਮਾਰਿਓ ਨਾ ਹੁਣ ਬੱਚੇ ਨੂੰ। ਮਾਰਿਓ ਨਾ। ਨੰਬਰ ਸੈਂਡ ਕਰ ਦਿਓ। ਓਕੇ ਠੀਕ। ਓਕੇ। ਲਓ ਜੀ ਮੇਰੇ ਮਾਮੇ ਦਾ ਮੁੰਡਾ ਤਾਂ ਥਾਣੇ ਸਦਰ ਦੇ ਵਿੱਚ ਫੜਿਆ ਗਿਆ ਵਾ। ਮੈਂ ਤੁਹਾਨੂੰ ਨੰਬਰ ਦੱਸ ਦਵਾਂ ਜਿਸ ਨੰਬਰ ਤੋਂ ਇਹ ਕਾਲ ਆਈ ਸੀ 0326 88 27 476। ਇਹ ਉਹ ਨੰਬਰ ਆ ਜੀ ਜਿੱਤੋਂ ਕਾਲ ਆਈ ਸੀ ਸਾਨੂੰ, ਜਿਨ੍ਹਾਂ ਨੇ ਕਿਹਾ ਜੀ ਤੁਹਾਡੇ ਮਾਮੇ ਦਾ ਮੁੰਡਾ ਥਾਣੇ ਸਦਰ ਦੇ ਵਿੱਚ ਫੜਿਆ ਹੋਇਆ ਵਾ। ਮੇਰੇ ਨਾਲ ਗੱਲ ਵੀ ਕਰਾ ਦਿੱਤੀ, ਉਹਨੂੰ ਕੁੱਟਿਆ ਵੀ, ਉਹਨੂੰ ਮਾਰਿਆ ਵੀ। ਸਾਨੂੰ ਇੱਕ ਈਜ਼ੀ ਪੈਸੇ ਦਾ ਨੰਬਰ ਵੀ ਘਲਾਤਾ ਕਿ ਇੱਥੇ ਤੁਸੀਂ ਪੈਸੇ ਭੇਜ ਦਿਓ, ਤੁਹਾਡੇ ਨਿਆਣੇ ਦੀ ਜਾਨ ਛੁੱਟ ਜੇਗੀ। ਜਿਹੜੇ ਬੰਦੇ ਨੂੰ ਵੀ ਇਦਾਂ ਦੀ ਕਾਲ ਆਈ ਆ ਉਹ ਸਾਨੂੰ ਕਮੈਂਟ ਦੇ ਵਿੱਚ ਦੱਸੋ। ਲੇਕਿਨ ਅੱਜ ਵਾਲੀ ਵੀਡੀਓ ਸਿਰਫ ਤੁਹਾਨੂੰ ਮਾਲੂਮਾਤ ਦੇਣ ਵਾਸਤੇ, ਅਵੇਅਰਨੈਸ ਦੇਣ ਵਾਸਤੇ ਬਣਾਈ ਆ। ਕਿਉਂਕਿ ਜਿੱਦਾਂ ਹੀ ਸਾਨੂੰ ਕਾਲ ਆਈ ਆ ਕੁਦਰਤੀ ਤੌਰ ਤੇ ਮੈਂ ਸਟੂਡੀਓ ਦੇ ਵਿੱਚ ਬੈਠਾ ਹੋਇਆ ਸੀਗਾ। ਮੈਂ ਕਿਹਾ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ, ਜਿੰਨੇ ਵੀ ਸਾਨੂੰ ਸੁਣਨ ਵਾਲੇ ਵੇਖਣ ਵਾਲੇ ਆ, ਕਿ ਇਹ ਬਹੁਤ ਵੱਡੇ ਫਰਾਡੀਆਂ ਦਾ ਗਰੋਹ ਇੱਕ ਆਮ ਹੋ ਚੁੱਕਿਆ ਵਾ। ਜਿਹੜਾ ਸਾਡੇ ਸਾਦਾ ਜਿਹੜੇ ਲੋਕ ਨੇ ਉਹਨਾਂ ਨੂੰ ਟਰੈਪ ਕਰਕੇ ਉਹਨਾਂ ਕੋਲ ਪੈਸੇ ਭਟੋਰ ਕੇ ਤੇ ਖਾ ਪੀ ਜਾਂਦਾ ਵਾ। ਜਦੋਂ ਥਾਣੇ ਪਹੁੰਚਦੇ ਆ, ਥਾਣੇ ਜਾ ਕੇ ਪਤਾ ਲੱਗਦਾ ਵਾ ਇਦਾਂ ਦੀ ਨਾ ਕੋਈ ਗੱਲ ਆ ਨਾ ਕੋਈ ਬਾਤ ਆ। ਲਿਹਾਜ਼ਾ ਇਦਾਂ ਦੀ ਕੋਈ ਵੀ ਕਾਲ ਆਵੇ ਪਹਿਲੇ ਤਸਦੀਕ ਆਪਣੇ ਘਰੋਂ ਕਰ ਲਵੋ। ਕਿਉਂਕਿ ਕੋਈ ਵੀ ਥਾਣੇ ਵਾਲਾ ਤੁਹਾਡਾ ਬੱਚੇ ਨੂੰ ਫੜ ਕੇ, ਤੁਹਾਡੇ ਭਰਾ ਨੂੰ ਫੜ ਕੇ, ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਫੜ ਕੇ ਤੁਹਾਨੂੰ ਫੋਨ ਨਹੀਂ ਕਰਦਾ, ਬਲਕਿ ਉਹ 'ਤੇ ਮੁਕੱਦਮਾ ਦਰਜ ਕਰਕੇ ਉਹਦੀ ਤਫਤੀਸ਼ ਕਰਦਾ ਵਾ। ਇਹ ਜਿਹੜੀਆਂ ਕਾਲਾਂ ਵਾ ਸਿਰਫ ਤੁਹਾਡੇ ਕੋਲੋਂ ਪੈਸੇ ਲੈਣ ਵਾਸਤੇ, ਤੁਹਾਡੇ ਨਾਲ ਸਕੈਮ ਕਰਨ ਵਾਸਤੇ ਬਣਾਈਆਂ ਗਈਆਂ ਵਾ। ਜਿਹਦੇ 'ਤੇ ਮੈਂ ਮੁਤਲਕਾ ਅਦਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜਨਾਬ ਇਹ ਤੁਹਾਡਾ ਕੰਮ ਆ, ਇਹਨਾਂ ਨੂੰ ਕਿੱਦਾਂ ਫੜਨਾ ਵਾ, ਕੀ ਕਰਨਾ ਵਾ। ਇਸ ਤਰ੍ਹਾਂ ਦੇ ਹਜ਼ਾਰਾਂ ਲੋਕ ਨੇ ਜਿਨ੍ਹਾਂ ਨੂੰ ਇਹ ਠੱਗ ਚੁੱਕੇ ਨੇ। ਲਿਹਾਜ਼ਾ ਤੁਸੀਂ ਜਿਹੜੇ ਸਾਨੂੰ ਸੁਣਦੇ ਪਏ ਹੋ ਇਹਨਾਂ ਠੱਗਾਂ ਕੋਲੋਂ ਬਚ ਜਾਓ। ਇਹ ਅਦਾਰਿਆਂ ਦਾ ਕੰਮ ਆ ਕਿ ਇਹਨਾਂ ਮੁਲਜ਼ਮਾਨ ਨੂੰ ਫੜਨਾ, ਤੇ ਸਾਡਾ ਕੰਮ ਆ ਤੁਹਾਨੂੰ ਸਾਰਿਆਂ ਨੂੰ ਦੱਸਣਾ, ਤੁਹਾਨੂੰ ਅਵੇਅਰ ਕਰਨਾ। ਫੇਰ ਨਾ ਕਿ ਉਹ ਸਾਨੂੰ ਦੱਸਿਆ ਨਹੀਂ ਸੀ, ਸਾਨੂੰ ਪਤਾ ਨਹੀਂ ਸੀ। ਸਾਦੀ ਜੀ ਤੁਹਾਡੀ ਆਪਣੀ ਪੰਜਾਬੀ ਮਿੱਠੀ ਜ਼ਬਾਨ ਦੇ ਵਿੱਚ ਤੁਹਾਨੂੰ ਸਾਰਾ ਕੁਝ ਸਮਝਾ ਦਿੱਤਾ ਵਾ। ਉਸ ਫਰਾਡੀਏ ਦੀ ਤੁਹਾਨੂੰ ਗੱਲ ਵੀ ਸੁਣਾ ਦਿੱਤੀ ਆ
ਕਿੱਦਾਂ ਫਰਾਡੀਆ ਮੈਨੂੰ ਟਰੈਪ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ। ਫਿਰ ਜਿਹੜੇ ਸਾਡੇ ਬਹੁਤ ਸਾਦਾ ਲੋਕ ਨੇ ਜਿਨ੍ਹਾਂ ਵਿਚਾਰਿਆਂ ਨੂੰ ਪਤਾ ਨਹੀਂ, ਉਹ ਤਾਂ ਬਹੁਤ ਜਲਦੀ ਇਹਨਾਂ ਫਰਾਡੀਆਂ ਦੇ ਹੱਥੋਂ ਟਰੈਪ ਹੋ ਜਾਂਦੇ ਆ ਤੇ ਚੰਗੇ ਭਲੇ ਪੈਸੇ ਆਪਣੇ ਗਵਾ ਲੈਂਦੇ ਆ। ਇਹ ਤਾਂ ਇੱਕ ਮੋਬਾਈਲ ਫੋਨ ਵਾਲਾ ਸਕੈਮ ਸੀਗਾ। ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਕਾਲ ਵੀ ਆਉਂਦੀ ਆ। ਉਹ ਕਾਲ ਵਾਲਾ ਭਾਈ ਕਹਿੰਦਾ ਵਾ ਕਿ ਤੁਹਾਡਾ ਫਲਾਂ ਕੰਪਨੀ ਦਾ ਕੋਰੀਅਰ ਯਾਨੀ ਕਿ ਤੁਹਾਡਾ ਕੋਈ ਸਮਾਨ ਆਇਆ ਵਾ ਡਾਕਖਾਨੇ ਦੇ ਜ਼ਰੀਏ ਤੇ ਉਹ ਤੁਹਾਨੂੰ ਅਸੀਂ ਦੇਣਾ ਵਾ। ਤੁਹਾਡੇ WhatsApp ਦੇ ਉੱਪਰ ਇੱਕ ਕੋਡ ਆ ਗਿਆ ਵਾ, ਉਹ ਕੋਡ ਸਾਨੂੰ ਲਿਖਾਓ, ਤੁਹਾਡਾ सामान ਤੁਹਾਡੇ घर तक पहुंच जाएगा। लेकिन साथ में मैं आपको ये भी बता दूं, आपने ना राइडर को पैसे देने हैं ना हमें पैसे देने हैं, किसी को पैसे नहीं देने। मतलब कहानी ਤੁਹਾਨੂੰ ਪੂਰੀ ਬੰਨ ਕੇ ਸੁਣਾਏਗਾ ਤੇ ਆਪਾਂ ਸਾਰੇ ਜਾਣੇ ਉਸ ਕਹਾਣੀ 'ਚ ਆ ਜਾਵਾਂਗੇ। ਫਿਰ ਉਹ ਤੁਹਾਡੇ ਕੋਲੋਂ ਕੋਡ ਲੈ ਕੇ ਤੁਹਾਡਾ ਮੋਬਾਈਲ ਹੈਕ ਕਰ ਲੇਗਾ, ਤੁਹਾਡੀਆਂ ਬੈਂਕ ਐਪਸ ਜਾਂ ਦੂਸਰੀਆਂ ਐਪਸ ਸਾਰੀਆਂ ਹੈਕ ਕਰਕੇ ਉਹਨਾਂ ਤੋਂ ਆਪਣੀ ਮਨਮਰਜ਼ੀ ਦਾ ਕੰਮ ਲਏਗਾ। ਫਿਰ ਅਸੀਂ ਕਦੀ ਦਰਖਾਸਤ ਲੈ ਕੇ ਸਾਈਬਰ ਕ੍ਰਾਈਮ, ਕਦੀ ਦਰਖਾਸਤ ਲੈ ਕੇ ਥਾਣੇ, ਕਦੀ ਦਰਖਾਸਤ ਲੈ ਕੇ ਸਾਡੇ ਕੋਲ। ਮੈਂ ਤੁਹਾਨੂੰ ਅੱਜ ਹੀ ਸਾਰੀਆਂ ਗੱਲਾਂ ਖੁੱਲ੍ਹ ਕੇ ਦੱਸ ਦਿੱਤੀਆਂ ਵਾ ਕਿ ਅਗਰ ਤੁਸੀਂ ਇਹਨਾਂ ਫਰਾਡੀਆਂ ਦੇ ਹੱਥ ਆਣਾ ਵਾ, ਇਹਦੇ ਵਿੱਚ ਸਾਡੀ ਆਪਣੀ ਵੀ ਗਲਤੀ ਹੋਣੀ ਆ ਕਿ ਅਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਸਾਰਾ ਕੁਝ ਲਟਾ ਬੈਣਾ ਵਾ। ਉਹ ਕਹਿੰਦੇ ਆ ਨਾ, ਜਿੰਨੀ ਦੇਰ ਤੱਕ ਲਾਲਚੀ ਜ਼ਿੰਦਾ ਵਾ ਨਾ, ਠੱਗ ਭੁੱਖਾ ਨਹੀਂ ਮਰਦਾ।